व्यूअर्स वेलकम बैक ऑन प्रोग्राम। सो व्यूअर्स एंड वाले सेक्शन ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਜੂਨ 84 ਦੇ ਘੱਲੂਘਾਰੇ ਨਾਲ ਸਿੱਖ ਕੌਮ ਨੂੰ ਪੂਰੇ ਤੌਰ ਤੇ ਬੇਗਾਨਗੀ ਦਾ ਅਹਿਸਾਸ ਕਰਵਾ ਦਿੱਤਾ। ਅਕਾਲ ਤਖ਼ਤ ਸਾਹਿਬ ਤੇ ਹੋਏ ਸਰਬੱਤ ਖਾਲਸੇ ਦੇ ਇਕੱਠ ਵੱਲੋਂ 5 ਮੈਂਬਰੀ ਕਮੇਟੀ ਨੇ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨ ਕਰਕੇ ਕੌਮੀ ਨਿਸ਼ਾਨਾ ਮਿੱਥ ਦਿੱਤਾ। ਅੱਜ 35 ਮਿਲੀਅਨ ਸਿੱਖ ਕੌਮ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਨਾਲ ਬੜੀ ਦ੍ਰਿੜਤਾ ਤੇ ਮਜ਼ਬੂਤੀ ਨਾਲ ਪੇਸ਼ਕਦਮੀ ਕਰ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ 38 ਵਰਿਆਂ ਦੀ ਦਾਸਤਾਨ, 4 ਸਦੀਆਂ ਦਾ ਇਤਿਹਾਸ, ਉਸ ਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਹਾਂ। ਔਰ ਜਿਵੇਂ ਵੀਰ ਬਲਜੀਤ ਸਿੰਘ ਖਾਲਸਾ ਨੇ ਕਿਹਾ ਸੀ ਕਿ ਮਸ਼ਾਲਾਂ ਬਾਲ ਕੇ ਰੱਖਿਓ, ਹਨੇਰੀ ਰਾਤ ਬਾਕੀ ਹੈ। ਅੱਛਾ। ਸੋ ਦੁਸ਼ਮਣ ਨੇ ਤਾਂ ਇਹ ਸਮਝਿਆ ਸੀ ਕਿ ਜੂਨ 84 ਦਾ ਘੱਲੂਘਾਰਾ ਵਰਤਾ ਕੇ ਅਕਾਲ ਤਖ਼ਤ ਨੂੰ ਖੰਡਰਾਤ ਬਣਾ ਕੇ ਉਹਨਾਂ ਨੇ ਸਿੱਖ ਕੌਮ ਨੂੰ ਸਬਕ ਸਿਖਾ ਦਿੱਤਾ। ਪਰ ਹਰ ਸਿੱਖ ਦੇ ਅੰਦਰ ਉਹ ਅਕਾਲ ਤਖ਼ਤ ਖੰਡਰਾਤ ਨਹੀਂ, ਉਹ ਅਕਾਲ ਤਖ਼ਤ ਮੀਰੀ ਪੀਰੀ ਦਾ ਐਮਬੋਡੀਮੈਂਟ, ਉਹ ਅਕਾਲ ਤਖ਼ਤ ਸੱਚ ਹੱਕ ਇਨਸਾਫ ਦਾ ਲੰਬਰਦਾਰ, ਉਹ ਅਕਾਲ ਤਖ਼ਤ ਦਿੱਲੀ ਤਖ਼ਤ ਤੋਂ 2 ਫੁੱਟ ਉੱਚਾ, ਉਹ ਅਕਾਲ ਤਖ਼ਤ ਜਿਸ ਦੇ ਉੱਤੇ ਪਹਿਲੀ ਵਾਰ ਜਿਹੜੀ ਭਾਈ ਨੱਥਾ ਤੇ ਅਬਦੁੱਲਾ ਨੇ ਗਾਈ ਸੀ, ਜਦੋਂ ਮੀਰੀ ਪੀਰੀ ਦੀਆਂ 2 ਤਲਵਾਰਾਂ 6ਵੇਂ ਪਾਤਸ਼ਾਹ ਨੇ ਪਹਿਨੀਆਂ ਸੀ ਕਿ ਉਸ 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਇਸ ਗੱਲ ਦੀ ਸਮਝ ਆ ਗਈ। ਜੂਨ 84 ਦੇ ਘੱਲੂਘਾਰਾ ਫਾਈਨਲ ਵਾਟਰਸ਼ੈਡ ਬਣਿਆ ਇੰਡੀਅਨ ਸਟੇਟ ਔਰ ਸਿੱਖ ਕੌਮ ਦੇ ਰਿਲੇਸ਼ਨਸ। ਔਰ ਜਿਵੇਂ ਇੱਕ ਮੁਸਲਮਾਨ ਵੀਰ ਨੇ ਦਿੱਲੀ ਦੀ ਇੱਕ ਅਖਬਾਰ 'ਚ ਲੈਟਰ ਟੂ ਦਾ ਐਡੀਟਰ ਲਿਖਿਆ, ਉਹਦੇ 'ਚ ਉਹਨੇ ਇੱਕ ਲਾਈਨ ਲਿਖੀ। ਉਹਨੇ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ wrote the history of coming hundreds of years on the night of June 5th, ਕਿਉਂਕਿ ਜੂਨ 5 ਤੇ 6 ਦੀ ਦਰਮਿਆਨੀ ਰਾਤ ਟੈਂਕਾਂ ਦੀ ਜੰਗ 'ਚ ਵੇੜੇ ਜਦੋਂ ਉਹਨਾਂ ਨੇ ਟੈਂਕ ਲੈ ਕੇ ਆਏ, ਸੰਤਾਂ ਦੀ ਸ਼ਹਾਦਤ ਹੋਈ ਕਿ ਉਹਨਾਂ ਨੇ 5 ਜੂਨ ਦੀ ਰਾਤ ਆਉਣ ਵਾਲੇ ਸੈਂਕੜਿਆਂ ਸਾਲਾਂ ਦਾ ਇਤਿਹਾਸ ਲਿਖ ਦਿੱਤਾ। ਹੁਣ ਇਹ ਡਾਇਰੈਕਸ਼ਨਸ ਹੁੰਦੀਆਂ ਨੇ ਕੌਮਾਂ ਦੀਆਂ ਕਿ ਜਦੋਂ ਕੌਮ ਇੱਕ ਡਾਇਰੈਕਸ਼ਨ 'ਚ ਜਾ ਰਹੀ ਹੈ, ਇੱਕ ਲੀਹ 'ਤੇ ਤੁਰੀ ਹੋਈ ਹੈ, ਔਰ ਫਿਰ ਕੋਈ ਵੱਡੀ ਰੂਹ, ਕੋਈ ਵਿਜ਼ਨਰੀ, ਕੋਈ ਸ਼ਹੀਦ ਉਹ ਤੁਹਾਨੂੰ ਰਾਹ ਦਿਖਾ ਦਿੰਦਾ ਹੈ ਕਿ ਉਹ ਲੀਹਾ ਪਾ ਦਿੰਦਾ ਹੈ, ਤੁਸੀਂ ਇੱਕ ਵੱਖਰੀ ਡਗਰ 'ਤੇ ਤੁਰ ਪੈਂਦੇ ਹੋ। ਸੋ ਜੂਨ 84 ਤੱਕ ਜੋ ਇੰਡੀਅਨ ਸਟੇਟ ਦੇ ਨਾਲ 47 ਤੋਂ 84 ਤੱਕ 37 ਸਾਲ ਇੱਕ ਸਟਰਗਲ ਸੀ ਕਿ ਸਾਨੂੰ ਆਟੋਨਮੀ, ਸਾਡਾ ਆਪਣਾ ਘਰ ਮਿਲੇ, ਉਹ ਰਿਸ਼ਤਾ ਖਤਮ ਹੋਇਆ। ਔਰ ਜ਼ਾਹਰ ਹੈ ਕਿ ਇਹ ਵੀ ਸੰਤ ਭਿੰਡਰਾਂਵਾਲਿਆਂ ਦਾ ਹੀ ਬੋਲ ਨੇ ਕਿ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਨੀਂਹ ਰੱਖੀ ਗਈ। 26 ਜਨਵਰੀ 1986 ਦਾ ਸਰਬੱਤ ਖਾਲਸਾ 5 ਮੈਂਬਰੀ ਪੰਥਕ ਕਮੇਟੀ ਉਸ 'ਚੋਂ ਨਿਕਲਦੀ ਹੈ ਅਗਵਾਈ ਦੇਣ ਲਈ, ਔਰ 29 ਅਪ੍ਰੈਲ 1986 ਨੂੰ 5 ਮੈਂਬਰੀ ਪੰਥਕ ਕਮੇਟੀ ਖਾਲਿਸਤਾਨ ਦੇ ਐਲਾਨਨਾਮੇ ਨਾਲ ਕੌਮ ਦਾ ਕੌਮੀ ਨਿਸ਼ਾਨਾ ਮਿੱਥ ਦਿੰਦੀ। ਬਿਲਕੁਲ। ਇਹਨਾਂ ਸਾਰੇ ਵਰਿਆਂ ਦੇ ਵਿੱਚ 38 ਜੇ ਜੂਨ 84 ਤੋਂ ਕਹਿਣਾ ਹੋਏ ਤੇ ਲਗਭਗ 36 ਜੇ 29 ਅਪ੍ਰੈਲ ਤੋਂ ਕਹਿਣਾ ਹੋਏ, ਬਹੁਤ ਸਾਰੀਆਂ ਮੰਜ਼ਲਾਂ ਖਾਲਸੇ ਨੇ ਮਾਰੀਆਂ ਨੇ। ਜੇ ਅਸੀਂ ਬੀਤੇ ਦਿਨਾਂ ਦੀ ਗੱਲ ਹੀ ਕਰੀਏ ਕਿ ਸਟੇਟ ਆਫ ਕਨੈਟੀਕਟ, ਮੈਸਾਚੂਸੇਟਸ ਸਟੇਟ ਦੇ 2 ਵੱਡੇ ਸ਼ਹਿਰ ਕਿਵੇਂ ਇੱਕ ਤੋਂ ਬਾਅਦ ਇੱਕ ਖਾਲਿਸਤਾਨ ਇੰਡੀਪੈਂਡੈਂਸ ਡੇ ਦੀ ਰੈਕਗਨੀਸ਼ਨ ਹੈ, ਕਿਵੇਂ ਦੁਨੀਆ ਭਰ 'ਚ ਅੱਜ 5 ਤੋਂ ਜ਼ਿਆਦਾ ਮੁਲਕਾਂ ਦੇ ਪ੍ਰਾਈਮ ਮਿਨਿਸਟਰ ਹੈਡ ਆਫ ਦਾ ਸਟੇਟ ਖਾਲਸਾ ਸਾਜਨਾ ਦਿਵਸ, ਜਿਸ ਖਾਲਸੇ ਦੇ ਕਾਨਸੈਪਟ ਨੂੰ ਇਹ ਮੁਕਾਉਣਾ ਚਾਹੁੰਦੇ ਸੀ, ਹਿੰਦੂਤਵੀ ਜਜ਼ਬ ਕਰਨਾ ਚਾਹੁੰਦੇ ਸੀ, ਗੋਡੇ ਲਵਾਉਣਾ ਚਾਹੁੰਦੇ ਸੀ, ਅੱਜ ਦੁਨੀਆ ਭਰ ਦੇ ਵਿੱਚ ਜੇ ਪੈਂਡੇਮਿਕ ਕੋਵਿਡ-19 ਦਾ ਹੁੰਦਾ ਤੇ ਸਿੱਖ ਕੌਮ ਸਭ ਤੋਂ ਜ਼ਿਆਦਾ ਜਿਹੜੀ ਹੈ ਉਹ ਚਮਕ ਦਮਕ ਦੇ ਨਾਲ ਚਮਕਦੀ ਨਜ਼ਰ ਆਉਂਦੀ ਹੈ, ਕਿਉਂਕਿ ਖਾਲਸਾ ਇਨਸਾਨੀਅਤ ਦੀ ਖਿਦਮਤ 'ਚ ਵੀ ਹੈ। ਇਸੇ ਖਾਲਸੇ ਦਾ ਇਹ ਤੇਜ ਹੈ ਕਿ ਜਦੋਂ ਅਸੀਂ 9 ਨਵੰਬਰ 2019 ਨੂੰ ਪਾਕਿਸਤਾਨ ਦੀ ਹਕੂਮਤ ਵੱਲੋਂ ਜਨਾਬ ਇਮਰਾਨ ਖਾਨ, ਜਨਰਲ ਬਾਜਵਾ ਉਹਨਾਂ ਦੀ ਕਿਆਦਤ ਥੱਲੇ ਕਰਤਾਰਪੁਰ ਸਾਹਿਬ ਕੋਰੀਡੋਰ ਖੁੱਲ੍ਹਦਾ ਤੇ ਦੁਨੀਆ 'ਚ UN ਸੈਕਟਰੀ ਜਨਰਲ, ਚਾਈਨੀਜ਼ ਫੋਰਨ ਮਿਨਿਸਟਰੀ, ਸਟੇਟ ਡਿਪਾਰਟਮੈਂਟ ਅਮਰੀਕਾ ਦਾ,
ਉਹ ਇਸ ਨੂੰ ਕੋਰੀਡੋਰ ਆਫ ਲਵ ਕਹਿੰਦੇ ਨੇ। ਸਿੱਖ ਕੌਮ ਇੱਕ ਥਰਡ ਫੈਕਟਰ ਦੇ ਤੌਰ ਤੇ ਉਸ ਖਿੱਤੇ ਦੇ ਵਿੱਚ ਜਿਹਨੇ ਮੁਸਤਕਬਲ ਨੂੰ ਡਿਸਾਈਡ ਕਰਨਾ ਉਸ ਖਿੱਤੇ ਦੇ, ਉਹ ਉਭਰਦੀ ਹੈ। ਅੱਛਾ। ਔਰ 13 ਮਹੀਨੇ ਦੇ ਲਗਭਗ ਚੱਲੀ ਕਿਸਾਨ ਲਹਿਰ, ਜਿਸ ਦੇ ਮੁੱਢਲੇ ਔਰ ਅਖੀਰਲੇ ਪਲਾਂ ਤੱਕ ਮੋਟੀਵੇਸ਼ਨ ਫੋਰਸ ਸਿੱਖੀ ਹੈ, ਸਿੱਖ ਡਾਇਸਪੋਰਾ ਹੈ, ਸਿੱਖਾਂ ਦੀ ਡਿਫਾਇੰਸ ਹੈ। ਉਹ ਉਸ ਮੋਦੀ ਔਰ RSS ਦੀ ਹਕੂਮਤ ਜਿਹਦੇ ਬਾਰੇ ਸੀ ਕਿ ਇਹਨੂੰ ਕੋਈ ਨਹੀਂ ਝੁਕਾ ਸਕਦਾ, ਉਸ ਦੀ ਧੌਣ ਚੋਂ ਕੀਲਾ ਸਿੱਖ ਕੌਮ ਕੱਢਦੀ ਹੈ ਔਰ ਉਹ ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣ ਤੇ ਮਜਬੂਰ ਹੁੰਦਾ ਹੈ। ਔਰ ਇਹ ਜੰਗ ਜਾਰੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਦੁਸ਼ਮਣ ਬਾਤ ਕਰੇ ਅਨਹੋਣੀ, ਦੁਸ਼ਮਣ ਨੇ ਅਨਹੋਣੀਆਂ ਕਰਨੀਆਂ ਨੇ। ਜੋ ਪੰਜਾਬ ਦੇ ਵਿੱਚ ਇਹਨਾਂ ਨੇ ਗੈਂਗਸ ਦੇ ਨਾਲ ਜੋੜ ਕੇ ਜਿਹੜੇ ਜਾਗਰੂਕ ਸਿੱਖ ਨੌਜਵਾਨ ਨੇ ਉਹਨਾਂ ਦਾ ਸਫਾਇਆ ਕਰਨਾ ਸ਼ੁਰੂ ਕੀਤਾ। ਆਉਣ ਵਾਲੇ ਦਿਨਾਂ 'ਚ ਇਹ ਹੋਰ ਵੀ ਜਿਹੜੀ ਹੈ ਸਿਨਿਸਟਰ ਡਿਜ਼ਾਈਨਸ ਇਹਨਾਂ ਦੇ ਸਾਹਮਣੇ ਆਉਣਗੇ, ਪਰ ਸਾਡੇ ਲਈ ਇਹ ਪ੍ਰਣ ਦੁਹਰਾਉਣਾ ਜ਼ਰੂਰੀ ਹੈ। ਇਸ ਵਰ੍ਹੇਗੰਢ ਦੇ ਉੱਤੇ 38ਵੀਂ ਦੁਖਦ ਵਰ੍ਹੇਗੰਢ, ਦੁਖਦ ਯਾਦ ਸਾਲਗਿਰਾ ਘੱਲੂਘਾਰਾ 84 ਦੀ, ਕਿ ਅਸੀਂ ਸ਼ਹੀਦਾਂ ਦੇ ਡੁੱਲੇ ਖੂਨ ਦਾ ਹੱਕ ਲੈਣਾ। ਔਰ ਇਹ ਜਦੋਂ ਅਸੀਂ ਇਸ ਸਫ਼ਰ ਦੀ ਗੱਲ ਕਰਦੇ ਹਾਂ, ਸਿਆਸੀ ਪ੍ਰਾਪਤੀ ਜਾਂ ਨਾ ਪ੍ਰਾਪਤੀ, ਇਹ ਕੋਈ ਅਹਿਮੀਅਤ ਵਾਲੀ ਗੱਲ ਨਹੀਂ ਹੁੰਦੀ। ਗੱਲ ਤਾਂ ਇਹ ਹੈ ਕਿ ਜਿਵੇਂ ਮੈਂ ਇਹ ਕੱਲ੍ਹ ਵੀ ਦੁਹਰਾਇਆ ਸੀ ਕਿ ਭਾਈ ਜਦੋਂ ਤੁਸੀਂ ਇਸ ਗੁਰੂ ਪਿਆਰ ਦੇ ਇਸ਼ਕ ਦੇ ਰਸਤੇ ਦੇ ਉੱਤੇ ਤੁਰਦੇ ਹੋ, ਫਿਰ ਤੁਸੀਂ ਸਚਿਆਰੇ ਹੋ ਕੇ ਉਸ ਗੁਰੂ ਦੀ ਗੋਦ ਦੇ ਚਾਹਵਾਨ ਹੁੰਦੇ ਹੋ, ਇੱਛਕ ਹੁੰਦੇ ਹੋ, ਤਲਬਗਾਰ ਹੁੰਦੇ ਹੋ। ਤੁਸੀਂ ਬੇਦਾਵੀਏ ਨਹੀਂ ਬਣਨਾ ਚਾਹੁੰਦੇ। ਔਰ ਇਹੀ ਕਿ ਇਹ ਵੀ ਇਸ਼ਕ ਦਾ ਇੱਕ ਪੜਾਅ ਸਮਝੀ, ਆਪਣਾ ਪ੍ਰੀਤਮ ਜਿੱਥੇ ਰਿਝਾਈਦਾ ਏ, ਭਾਵੇਂ ਦੁੱਖ ਹੋਵੇ ਭਾਵੇਂ ਸੁੱਖ ਹੋਵੇ, ਉਹਦੇ ਹੁਕਮ ਵਿੱਚ ਸ਼ੁਕਰ ਮਨਾਈਦਾ ਹੈ। ਇਹ ਵੀ ਇਸ਼ਕ ਦੇ ਪੜਾਅ ਨੇ। ਔਰ ਮੈਂ ਕਨਕਲੂਡ ਕਰਾਂ ਜਿੱਥੇ ਅਸੀਂ ਅਫਜ਼ਲ ਅਹਿਸਨ ਰੰਧਾਵਾ ਉਹਨਾਂ ਦੀ ਨਜ਼ਮ ਸ਼ੇਅਰ ਕੀਤੀ ਹੈ। ਹੁਣ ਦੇ ਪੀਰੀਅਡ 'ਚ ਦੀਪ ਸਿੱਧੂ ਜਿਨ੍ਹਾਂ ਦੇ ਨਾਲ ਕਾਫੀ ਚੰਗਾ ਸੰਬੰਧ, ਅਮਰਦੀਪ ਸਿੰਘ ਗਿੱਲ ਜਿਨ੍ਹਾਂ ਦੀ ਪ੍ਰੇਰਨਾ, ਜਿਨ੍ਹਾਂ ਦੇ ਫਿਲਮ ਔਰ ਦੂਸਰੇ 'ਚ ਉਹਨਾਂ ਨੇ ਨਾਲ ਉਹਨਾਂ ਦੇ ਸਹਿਯੋਗੀ ਰਹੇ, ਉਹਨਾਂ ਨੇ ਅੱਜ ਇੱਕ ਛੋਟਾ ਜਿਹਾ ਜਿਹੜਾ ਰਾਈਟ ਅਪ ਯੋਧੇ ਦੇ ਥੱਲੇ ਲਿਖਿਆ। ਮੈਨੂੰ ਲੱਗਿਆ ਕਿ ਵੀ ਜਦੋਂ ਅਸੀਂ ਇਸ਼ਕ ਦੀ ਖੇਡ ਦੀ ਗੱਲ ਕਰਦੇ ਹਾਂ ਤੇ ਅੱਜ ਦੇ ਇਸ ਦੌਰ ਦੇ ਵਿੱਚ ਵੀ, ਇਸ ਹਫ਼ਤੇ ਦੇ ਦੌਰਾਨ ਵੀ, ਜਿਹੜੇ ਵੀ ਅਸੀਂ ਵੀਰ ਭੈਣਾਂ ਬੇਦਾਵੀਏ ਹੈ, ਗੁਰੂ ਵੱਲ ਸਾਡੀ ਪਿੱਠ ਹੈ, ਅਸੀਂ ਦਾਅਵੇਦਾਰ ਬਣੀਏ, ਉਹ ਬੇਦਾਵੇ ਤਾਂ ਅਸੀਂ ਪੜਵਾ ਸਕਦੇ ਹਾਂ। ਉਹਨਾਂ ਨੇ ਯੋਧੇ, ਕਿ ਯੋਧੇ ਕੌਣ ਨੇ? ਯੋਧੇ ਉਹ ਨਹੀਂ ਹੁੰਦੇ ਸਿਰਫ ਜਿਨ੍ਹਾਂ ਦੇ ਇਸ਼ਤਿਹਾਰ ਛਪਦੇ ਨੇ, ਯੋਧੇ ਉਹ ਨਹੀਂ ਹੁੰਦੇ ਸਿਰਫ ਜਿਨ੍ਹਾਂ ਦੇ ਮੇਲੇ ਲੱਗਦੇ ਨੇ, ਯੋਧੇ ਉਹ ਨਹੀਂ ਹੁੰਦੇ ਸਿਰਫ ਜਿਨ੍ਹਾਂ ਦੀ ਚਰਚਾ ਖੁੰਡਾਂ ਤੇ ਹੁੰਦੀ ਹੈ, ਯੋਧੇ ਉਹ ਨਹੀਂ ਹੁੰਦੇ ਸਿਰਫ ਜੋ ਖਬਰਾਂ ਬਣਦੇ ਨੇ। ਜਦ ਗੁਰੂ ਬੇਦਾਵਾ ਪਾੜ ਦਿੰਦਾ ਹੈ ਤੇ ਮੈਦਾਨੇ ਜੰਗ 'ਚ ਆਪਣੇ ਗੋਡੇ ਤੇ ਰੱਖ ਇੱਕ ਇੱਕ ਦਾ ਸੀਸ, ਲਹੂ ਭਿੱਜਿਆ ਮੁੱਖ ਆਪਣੇ ਪੱਲੇ ਦੇ ਨਾਲ ਪੂੰਝਦਿਆਂ, ਮੇਰਾ 10 ਹਜ਼ਾਰੀ ਮੇਰਾ 20 ਹਜ਼ਾਰੀ ਦੇ ਖਿਤਾਬ ਨਾਲ ਨਵਾਜਦਾ ਹੈ, ਤਾਂ ਇਤਿਹਾਸ 'ਚ ਦਰਜ ਹੁੰਦੇ ਹਨ ਉਹਨਾਂ ਯੋਧਿਆਂ ਦੇ ਨਾਂ ਜਿਨ੍ਹਾਂ ਨੂੰ ਕਦੇ ਭਗੌੜੇ ਕਿਹਾ ਗਿਆ ਸੀ। ਯੁੱਧ ਤੇ ਸ਼ਹਾਦਤ ਗੁਮਨਾਮ ਭਗੌੜਿਆਂ ਨੂੰ ਮੁਕਤੇ ਵੀ ਬਣਾ ਦਿੰਦੇ ਹਨ। ਯੁੱਧ ਹਰ ਯੋਧੇ ਦਾ ਸਵਾਗਤ ਕਰਦਾ ਹੈ। ਇਹ ਬੜੀ ਜਿਹੜੀ ਹੈ ਰਮਜ਼ਾਂ ਵਾਲੀ ਗੱਲ ਉਹਨਾਂ ਨੇ ਕੀਤੀ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਜਿਹੜਾ ਜੂਨ 84 ਦੇ ਘੱਲੂਘਾਰੇ ਨਾਲ ਸੰਬੰਧਿਤ ਆਪਣੀਆਂ ਵਿਚਾਰਾਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOSHTV84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।